ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। अस्सलाम वालेकुम, सत श्री अकाल। मैं थोड़ा अपना नासर ढिल्लों लायलपुर पाकिस्तान तो ते मेरे नाल लवली सिंगर ननकाना साहब पाकिस्तान तो। चढ़दे ते लैंदे पंजाब विचकार साਂਝਾਂ ते तारीख ते पन्निਆਂ ਨੂੰ फरोलण दी तांग अज सानू खिच लिआई है पिंड माणक। ये पिंड माणक डिस्ट्रिक्ट नारोवाल दे विच ये पिंड आ मेरे बड़े फेवरेट सिंगर ते अदाकार रणजीत बावा दे फोर फादर्स आ। चलते हैं तुहानूं पिंड विखाउने आ, नाले कोई गलबात साझी करांगे, पिंड वासियां नाल मिलावांगे, वो गलियां मुहल्ले वहावांगे जिथे 47 दी काली वंड तो पहले ये परिवार इसे ही पिंड रहिंदे सन। ये धरती 5 दरियावां दी, ये धरती 5 दरियावां दी, अणखां ते अदावां दी, देख के कुर्बानियां चढ़ गई बल्ली सजावां दी। एक हिस्से विच सतलुज, एक हिस्से विच चनाब गया, ਜ਼ਾਲਮ सरकारां हथों वंडिया पंजाब गया। इकट्ठे सी चुल्हे चौंके, इकट्ठे सी चुल्हे चौंके, तूतां दी छां हुंदी सी। हिंदू सिख ईसाई मुस्लिम सब दी सांझी मां हुंदी सी। जोड़ के डौणे मंजे, जोड़ के डौणे मंजे, किधर वो खाब गया, ਜ਼ਾਲਮ सरकारां हथों वंडिया पंजाब गया। एक पासे मस्जिद मंदिर, एक पासे मस्जिद मंदिर, एक पासे गुरुद्वारा सी। खान साहब दी कंध दे नाल लगदा ਸਿੰਘਾਂ ਦਾ ਚੁਬਾਰਾ ਸੀ। पंजाब ਦੀਆਂ ਸਾਂਝਾਂ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ। पंजाब ਦੀ ਤਾਰੀਖ ਦੱਸਦੀ ਹੈ ਕਿ ਅਸੀਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਅਸੀਂ ਆਪਣਾ ਬਹੁਤ ਕੁਛ ਗਵਾ ਚੁੱਕੇ ਹਾਂ। ਆਓ ਇੱਕਮਿਕ ਹੋ ਜਾਈਏ, ਨਫ਼ਰਤਾਂ ਨੂੰ ਦਿਲਾਂ 'ਚੋਂ ਕੱਢ ਸੁੱਟੀਏ ਅਤੇ ਸਰਹੱਦਾਂ ਦੇ ਝਗੜੇ ਝਮੇਲੇ ਮੁਕਾ ਕੇ ਅੱਛੇ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਸਾਂਝ ਪਾ ਕੇ, ਪਿਆਰ ਮੁਹੱਬਤ ਪਾ ਕੇ ਅਮਨ ਸਕੂਨ ਦੇ ਨਾਲ ਰਹੀਏ। ਇਸ ਵੀਡੀਓ ਦੇ ਰਾਹੀਂ ਮੈਂ ਇੱਕ ਮੈਸੇਜ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਪੰਜਾਬੀਆਂ ਵਾਸਤੇ ਦੇਣਾ ਚਾਹੁੰਦਾ, ਜਿਹੜੀ ਮੇਰੀ ਬੜੀ ਦੇਰੀਨਾ ਖੁਆਇਸ਼ ਸੀ ਕਿ ਇਹ ਮੈਸੇਜ ਮੈਂ ਤੁਹਾਡੇ ਰੂਬਰੂ ਕਰਾਂ, ਕਿਉਂਕਿ ਰਣਜੀਤ ਬਾਵਾ ਮੇਰੇ ਵੀ ਫੇਵਰੇਟ ਨੇ ਅਤੇ ਇਹਨਾਂ ਦੀ ਫੈਨ ਫੋਲੋਇੰਗ ਕਾਫੀ ਜ਼ਿਆਦਾ ਹੈ। ਅਗਰ ਇਹ ਵੀਡੀਓ ਸ਼ੇਅਰ ਕਰਨਗੇ ਤਾਂ ਸਾਡਾ ਮੈਸੇਜ ਕਾਫੀ ਲੋਕਾਂ ਤੱਕ ਜਿਹੜਾ ਉਹ ਪਹੁੰਚ ਸਕੇਗਾ। ਮੈਂ ਮੈਸੇਜ ਦੇਣਾ ਚਾਹਾਂਗਾ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਪੰਜਾਬੀ ਜਿਹੜੇ ਆਊਟ ਆਫ ਕੰਟਰੀ ਵਸਦੇ ਨੇ, ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਮੁਲਕਾਂ ਦੇ, ਜਦੋਂ ਆਪਣੇ ਪੰਜਾਬ ਦਾ ਰੁੱਖ ਕਰਨ ਮੁੜਨ ਅਤੇ ਉਹਨਾਂ ਵਾਸਤੇ ਵੀਜ਼ਾ ਪੋਲਿਸੀਜ਼ ਜਿਹੜੀਆਂ ਨੇ ਉਹ ਆਸਾਨ ਨੇ। ਦੋਵਾਂ ਮੁਲਕਾਂ ਦੀ ਵੀਜ਼ਾ ਪੋਲਿਸੀ, ਜਿਹੜੇ ਚੜ੍ਹਦੇ ਪੰਜਾਬ ਦੇ ਪੰਜਾਬੀ ਨੇ ਉਹ ਲਾਹੌਰ ਦਾ ਵੀਜ਼ਾ ਲੈ ਕੇ, ਟਿਕਟ ਲੈ ਕੇ ਲਾਹੌਰ ਉਤਰਨ ਅਤੇ ਇੱਥੋਂ ਘੁੰਮ ਫਿਰ ਕੇ ਵਾਇਆ ਵਾਹਗਾ ਬਾਰਡਰ ਅੰਮ੍ਰਿਤਸਰ ਜਾਣ। ਇਸੇ ਤਰ੍ਹਾਂ ਹੀ ਲੈਂਦੇ ਪੰਜਾਬ ਦੇ ਪੰਜਾਬੀ ਅੰਮ੍ਰਿਤਸਰ ਦਾ ਵੀਜ਼ਾ ਲੈ ਕੇ ਅੰਮ੍ਰਿਤਸਰ ਘੁੰਮ ਫਿਰ ਕੇ ਫਿਰ ਲਾਹੌਰ ਆਉਣ। ਇਸ ਤਰ੍ਹਾਂ ਸਾਡੇ ਦੋਵਾਂ ਦੇ ਵਿਚਕਾਰ ਪਿਆਰ ਮੁਹੱਬਤ ਵੀ ਵਧੇਗਾ, ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਅਤੇ ਇਹਦੇ ਨਾਲ ਨਾਲ ਟੂਰਿਜ਼ਮ ਵੀ ਜਿਹੜੀ ਆ ਉਹ ਵੀ ਪ੍ਰਮੋਟ ਹੋਏਗੀ। ਅਤੇ ਮੈਂ ਗੁਜ਼ਾਰਿਸ਼ ਕਰਾਂਗਾ ਸਾਰੇ ਦੋਸਤਾਂ ਅੱਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਦੋਸਤਾਂ ਤੱਕ ਇਹ ਪੈਗਾਮ, ਇਹ ਮੈਸੇਜ ਬਾਬਾ ਨਜ਼ਮੀ ਲਿਖਦੇ ਨੇ,
तू क्यों टावें मस्जिद मेरी, तू क्यों टावें मस्जिद मेरी, मैं क्यों टावां गुरुद्वारे नूं। तू क्यों टावें मस्जिद मेरी, मैं क्यों टावां मंदिर नूं। आ जा ਸਾਰੇ ਰਲ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਸੋ ਸਾਨੂੰ ਜ਼ਰੂਰਤ ਹੈ ਇੱਕ ਦੂਜੇ ਦੇ ਅੰਦਰ ਨੂੰ ਪੜ੍ਹਨ ਦੀ, ਅਤੇ ਆਪਾਂ ਰਲ ਮਿਲ ਕੇ ਇਹ ਜਿਹੜੀਆਂ ਨਫ਼ਰਤਾਂ ਨੇ, ਇਹ ਜਿਹੜੇ ਝਗੜੇ ਨੇ, ਇਹ ਮੁਕਾਵਾਂਗੇ ਅਤੇ ਦੁਨੀਆ 'ਤੇ ਪਿਆਰ ਅਤੇ ਮੁਹੱਬਤ ਜਿਹੜੀ ਆ ਉਹਨੂੰ ਪ੍ਰਮੋਟ ਕਰਾਂਗੇ। ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ, ਦੋਸਤਾਂ ਦਾ, ਜਿਨ੍ਹਾਂ ਇਹ ਵੀਡੀਓ ਵੇਖੀ, ਸ਼ੇਅਰ ਕੀਤੀ। ਅਤੇ ਮੈਂ ਧੰਨਵਾਦੀ ਹਾਂ ਰਣਜੀਤ ਬਾਵਾ ਦਾ, ਜਿਨ੍ਹਾਂ ਸਾਨੂੰ ਇਸ ਕਾਬਲ ਸਮਝਿਆ ਕਿ ਸਾਨੂੰ ਮੈਸੇਜ ਦਿੱਤਾ ਕਿ ਅਸੀਂ ਉਹਨਾਂ ਨੂੰ ਉਹਨਾਂ ਦਾ ਪਿੰਡ ਵਿਖਾਈਏ। ਆਓ ਤੁਹਾਨੂੰ ਲੈ ਚੱਲਦੇ ਹਾਂ, ਕੁਛ ਬਜ਼ੁਰਗਾਂ ਦੇ ਨਾਲ ਸਾਂਝ ਪਾਉਂਦੇ ਹਾਂ, ਗੱਲਬਾਤ ਕਰਦੇ ਹਾਂ, ਉਹਨਾਂ ਦੇ ਪਿੰਡ ਦੇ ਬਾਰੇ, ਉਹਨਾਂ ਦੇ ਪਿੰਡ ਵਾਸੀਆਂ ਦੇ ਬਾਰੇ ਪੁੱਛਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਂ ਤੁਹਾਡਾ? ਗੁਲਾਮ ਨਬੀ। ਅਤੇ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਂ? ਵਲੀਦਾਦ। ਅਤੇ ਉਹਨਾਂ ਦੇ ਤੁਹਾਡੇ ਦਾਦਾ ਜੀ ਦਾ? ਨੂਰ ਮੁਹੰਮਦ। ਨੂਰ ਮੁਹੰਮਦ। ਅਤੇ ਆਪਾਂ ਹੁਣ ਜਿੱਥੇ ਬੈਠੇ ਹਾਂ, ਇਹ ਕਿਹੜਾ ਪਿੰਡ ਆ? ਮਾਨਕ, ਜ਼ਿਲ੍ਹਾ ਨਾਰੋਵਾਲ। ਅੱਛਾ, ਆ ਪਿੱਛੇ ਦਰਗਾਹ ਆ ਬਜ਼ੁਰਗਾਂ ਦੀ, ਇਹਨੂੰ ਬਾਬਾ ਜੀ ਦਾ ਕੀ ਨਾਂ? ਬਾਬਾ ਜੀ ਇਸਮਾਈਲ। ਅੱਛਾ, ਇਹ 47 ਤੋਂ ਪਹਿਲੇ ਦੀ ਕਿ ਬਾਅਦ 'ਚ? ਪਹਿਲਾਂ ਦੇ ਇੱਥੇ ਨੇ, ਸਾਡੀ ਜੰਮਣ ਤੋਂ ਪਹਿਲਾਂ ਦੇ ਇੱਥੇ ਨੇ। ਇਹ ਦੱਸਣ ਡਏ ਵੀ ਜ਼ਮੀਨ ਵੀ ਦਿੱਤੀ ਸੀ ਕਿ ਸਰਦਾਰ ਨੇ ਦਿੱਤੀ ਸੀ ਬਾਬਾ ਜੀ ਹੁਣਾਂ ਨੂੰ? ਹਾਂਜੀ, ਉਹ ਆ ਜ਼ਮੀਨ ਨਾਲ ਸਿੱਖਾਂ ਦੀ ਸੀ। ਅੱਛਾ, ਤੇ ਜਦੋਂ ਹੋਈ ਆ ਵੰਡ, ਪਾਕਿਸਤਾਨ ਬਣਿਆ ਵਾ, ਪੰਜਾਬ ਵੰਡਿਆ ਗਿਆ, ਉਦੋਂ ਤੁਹਾਡੀ ਉਮਰ ਕਿੰਨੀ ਸੀ? 12-13 ਸਾਲ ਜਾਂ 14 ਹੋਵੇਗੀ। ਹੋਸ਼ ਸੀ? ਆਹੋ, ਹੋਸ਼ ਸੀ। ਠੀਕ। ਅਤੇ ਪਿੰਡ 'ਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਉਸ ਟਾਈਮ? ਉਸ ਟਾਈਮ ਜਲਾ ਬਰਾਦਰੀ, ਮਲਕ ਬਰਾਦਰੀ, ਜੱਟ ਬਰਾਦਰੀ, ਰਾਈ ਬਰਾਦਰੀ। ਠੀਕ ਹੈ। ਸਰਦਾਰਾਂ ਦੇ ਕਿੰਨੇ ਘਰ ਸੀ? ਸਰਦਾਰਾਂ ਦਾ ਤੇ ਉਹ ਪਰਲਾ ਚੜ੍ਹਦਾ ਪਾਸਾ ਤੇ ਬਹੁਤੇ ਹੈ ਹੀ ਸਿੱਖ ਸਨ। ਠੀਕ ਹੈ। ਚੜ੍ਹਦੇ ਆਹੋ, ਇਸ ਬੰਨੇ ਜਿਹੜੇ ਸਨ ਇਹ 2-4 ਘਰ ਹੀ ਸਨ। ਠੀਕ ਹੈ। ਅਤੇ ਜ਼ਮੀਨ? ਉਸ ਬੰਨੇ ਜ਼ੈਲਦਾਰ ਸਨ, ਉਹ ਪਹਾੜ ਪਾਸੇ। ਜ਼ਮੀਨ ਸਰਦਾਰਾਂ ਦੀ ਬਹੁਤੀ ਸੀ ਕਿ ਦੂਜੇ ਮੁਸਲਮਾਨਾਂ ਦੀ? ਸਰਦਾਰਾਂ ਦੀ। ਸਰਦਾਰਾਂ ਦੀ ਬਹੁਤੀ ਸੀ। ਕਿਹੜੀ ਬਰਾਦਰੀ ਬੈਠੀ ਇਸ ਪਿੰਡ 'ਚ? ਇਸ ਪਿੰਡ ਦੇ ਵਿੱਚ ਹੁਣ ਬਰਾਦਰੀਆਂ ਕਈ ਨੇ ਬੈਠੀਆਂ। ਨਹੀਂ, ਸਰਦਾਰਾਂ ਦੀ ਬਰਾਦਰੀ ਕਿਹੜੀ? ਸਰਦਾਰਾਂ ਦੀ ਬਰਾਦਰੀ ਤੇ ਹੁਣ ਕੋਈ ਨਹੀਂ ਇੱਥੇ ਜ਼ਿਆਦਾਤਰ ਨਾ ਹੁਣ। ਨਹੀਂ, ਮੈਂ ਪਹਿਲਾਂ ਦੀ ਗੱਲ ਕਰਦਾ ਵਾਂ, 47 ਤੋਂ ਪਹਿਲਾਂ ਦੀ। 47 ਤੋਂ ਪਹਿਲਾਂ ਦੀ ਇਹੋ ਤੁਹਾਨੂੰ ਦੱਸਿਆ ਵੀ ਜੁਲਾਹ ਸਨ, ਤੇਲੀ ਸਨ, ਬਾਜਵੇ ਜੱਟ ਮੁਸਲਮਾਨ ਜਿਹੜੇ ਸਨ ਉਹ ਸਨ, ਰਾਣੀ ਸਨ। ਰਾਣੀਆਂ ਦੀ ਕਾਫੀ ਤਾਦਾਦ ਸੀ ਤੇ ਮਲਕਾਂ ਦੀ ਕਾਫੀ ਤਾਦਾਦ ਹੈ, ਜਲਾਇਆਂ ਦੀ ਕਾਫੀ ਤਾਦਾਦ ਹੈ ਇੱਥੇ। ਠੀਕ ਹੈ। ਅਤੇ ਉਹ ਜਿਹੜੇ ਸਰਦਾਰ ਤੇ ਚਲੇ ਗਏ ਤੇ ਬਾਕੀ ਸਾਰੇ ਬੈਠੇ ਹੀ ਆ ਇੱਥੇ? ਬੈਠੇ ਆਪਣਾ ਘਰਾਂ 'ਚ ਬੈਠੇ। ਠੀਕ। ਇਹ ਸਰਦਾਰ ਵੀ ਜਿਹੜੇ ਉਹ ਵੀ ਬਾਜਵੇ ਸੀ? ਉਹ ਵੀ ਬਾਜਵੇ ਸੀ। ਉਹ ਵੀ ਬਾਜਵੇ ਸੀ। ਠੀਕ ਹੈ। ਅਤੇ ਕੋਈ ਨਾਂ ਚੇਤੇ ਉਹਨਾਂ 'ਚੋਂ ਜਿਹੜੇ ਬੈਠੇ ਰਹਿਣ ਸਰਦਾਰ ਜਿਹੜੇ ਰਹਿੰਦੇ ਹੁੰਦੇ ਸੀ ਇੱਥੇ? ਤੁਹਾਨੂੰ ਦੱਸਿਆ ਨਾ, ਮਾਸਟਰ ਸਰੈਣ ਸਿੰਘ ਸੀ, ਉਹਦਾ ਭਰਾ ਬੰਤਾ ਸਿੰਘ ਸੀ ਇੱਕ। ਇੱਥੇ ਇੱਕ ਸੀ ਸੁੰਦਰ ਸਿੰਘ, ਹਾਂਜੀ, ਉਹਦਾ ਮੁੰਡਾ ਸੀ ਖਜਾਨ ਸਿੰਘ। ਉਹ ਗਿੱਲ ਸਨ, ਉਹਨਾਂ ਦਾ ਇੱਕ ਬੰਤਾ ਸਿੰਘ, ਇੱਕ ਸੁਦਾਗਰ ਸਿੰਘ, ਬੂਆ ਸਿੰਘ, ਬਾਵਾ ਸਿੰਘ, ਉਹ ਗਿੱਲ ਸਨ। ਠੀਕ ਹੈ। ਉਹ ਕਿਤੇ ਖਰੇ ਨਾਨਕੀ ਢੇਰੀ 'ਤੇ ਆਏ ਸਨ। ਉਹ ਗਿੱਲ ਸਨ। ਠੀਕ ਹੈ। ਬਾਕੀ ਉਹ ਮਹੱਲਾ ਬਾਜੂਆਂ ਦਾ ਸੀ ਸਾਰਾ। ਉਧਰ ਆਉਂਦੇ ਹਰਵੰਤ ਸਿੰਘ ਲੰਬੜਦਾਰ ਹੁੰਦਾ ਸੀ, ਅਸੀਂ ਤਾਂ ਹੋਲੇ ਸਾਂ ਉਦੋਂ। ਠੀਕ। ਲੰਬੜਦਾਰ ਹੁੰਦਾ ਸੀ। ਬਾਕੀ ਉਧਰ ਸਿੱਖ ਕਾਫੀ ਸਨ। ਅੱਛਾ, ਇੱਥੇ ਰਹਿੰਦੇ ਹੁੰਦੇ, ਮੇਰਾ ਇੱਕ ਦੋਸਤ ਆ, ਤੁਹਾਨੂੰ ਅੱਗੇ ਦੱਸਿਆ ਪਿਆ, ਫਿਲਮਾਂ ਗਾਣੇ ਗੁਣੇ ਬਣਾਉਂਦਾ ਅਤੇ ਕਰਦਾ, ਰਣਜੀਤ ਸਿੰਘ ਬਾਜਵਾ ਨਾਮ ਆ, ਰਣਜੀਤ ਬਾਵਾ ਆਉਂਦੇ ਵੈਸੇ। ਅੱਛਾ। ਉਹਨਾਂ ਦੇ ਵੱਡੀਆਂ ਦਾ ਵੀ ਇਹੋ ਹੀ ਪਿੰਡ ਹੈ, ਮਾਨਕ ਹੀ। ਉਹਨਾਂ ਦੇ ਅੱਬਾ ਜੀ ਦਾ ਨਾਂ ਸੀ ਸ਼ਿੰਗਾਰਾ ਸਿੰਘ ਬਾਜਵਾ, ਅਤੇ ਉਹਨਾਂ ਦੇ ਅੱਬਾ ਜੀ ਦਾ ਲਹਿਣਾ ਸਿੰਘ ਬਾਜਵਾ। ਕੋਈ ਸੁਣੇ ਹੁਣ ਉਦੋਂ? ਇਹ ਨਹੀਂ ਮੈਨੂੰ ਪਿੱਛੋਂ ਉਹ ਛੋਟੀ ਸੀ ਉਹ? ਨਹੀਂ, ਉਦੋਂ ਦਾ ਮੈਨੂੰ ਉਹਨਾਂ ਦਾ ਨਹੀਂ ਪਤਾ। ਠੀਕ ਹੈ। ਠੀਕ। ਅਤੇ ਇਹ ਦੱਸੋ ਵੀ ਜਦੋਂ ਗਏ ਆ ਇੱਥੋਂ ਸਰਦਾਰ ਆਪਣਾ ਉੱਠ ਕੇ 47 'ਚ, ਕਿਵੇਂ ਗਏ ਅਤੇ ਕਿੰਨਾ ਹਾਲਾਤਾਂ 'ਚ ਗਏ? ਹਾਲਾਤ ਉਹ ਇਸ ਤਰ੍ਹਾਂ ਦੇ ਸਨ ਕਿ ਮੁਸਲਮਾਨ ਅਤੇ ਉਹ ਸਿੱਖ ਸਾਰੇ ਇਕੱਠੇ ਸਕੂਲ ਦੇ ਵਿੱਚ ਹੋਏ ਪਾਰਟੀਸ਼ਨ 'ਚ। ਇਹਨਾਂ ਨੇ ਆਪੋ ਇਤਿਹਾਦ ਕੀਤਾ ਸੀ, ਨਿੱਕੇ ਨਿੱਕੇ ਸੀ ਵੀ ਕੋਲ ਲੋਕ ਸੁਣਦੇ ਨੇ ਵੀ ਜੇ ਭਾਈ ਤੁਹਾਡਾ ਜਥਾ ਜੁਥਾ ਆਏ ਕੋਈ ਸਿੱਖ ਸੁੱਖ ਹੋਣ ਅਤੇ ਤੁਸੀਂ ਰੋਕਣਾ ਉਹਨੂੰ। ਠੀਕ ਹੈ। ਨੁਕਸਾਨ ਨਹੀਂ ਕਰਨਾ। ਅਤੇ ਜੇ ਭਾਈ ਤੁਹਾਡਾ ਕਾਫਲਾ ਆਏਗਾ ਤਾਂ ਤੁਸੀਂ ਰੋਕਣਾ। ਇਤਿਹਾਦ ਹੋ ਗਿਆ ਦੋਵਾਂ ਦਾ? ਇਤਿਹਾਦ ਉਹਨਾਂ ਨੇ ਕੀਤਾ। ਠੀਕ। ਬਹਰਹਾਲ ਖਤਰਾ ਪੈ ਗਿਆ, ਸਾਰੇ ਆਪੋ ਆਪਣੀ ਕੋਈ ਨੱਸ ਭੱਜ ਗਏ, ਕੋਈ ਰਹੇ। ਉਹ ਜਥਾ ਫਿਰ ਆਇਆ
ਜਥਾ ਆਣ ਗਿਆ ਧਾਰੀਵਾਲ ਪਿੰਡ ਹੈ, ਇੱਥੋਂ ਦੇ ਆ ਕੇ ਆ ਬਾਲੀਆਂ ਪਿੰਡ ਹੈ, ਇੱਥੋਂ ਦੇ ਅੱਗੇ ਗਿਆ ਕਲਾਸ ਕਰਾਏ। ਅੱਛਾ, ਮੈਂ ਅੱਗੇ ਵੀ ਪੁੱਛਦਾ ਆਇਆ ਕਿ ਬਜ਼ੁਰਗ ਮਿਲੇ ਸੀ ਕਿ ਪਹਿਲਾਂ ਤੇ 47 ਤੋਂ ਕੁਛ ਦਿਨ ਹੀ ਪਹਿਲਾਂ ਹਾਂ ਕਿ ਜਿਵੇਂ ਤੁਸੀਂ ਦੱਸਦੇ ਵੀ ਇਕੱਠੀ ਰਹਿੰਦੇ ਸੀ ਸਾਰੇ, ਹਾਂ ਤੇ ਉਹ ਪਹਿਲਾਂ ਇਤਿਹਾਸ ਵੀ ਹੋਇਆ ਦੋਵਾਂ ਕੌਮਾਂ ਦਾ ਹੋਇਆ ਕਿ ਇੱਕ ਦੂਜੇ ਨੂੰ ਮਾਰਨਾ ਨਹੀਂ, ਆ ਵੀ ਤੁਹਾਡਾ ਆਇਆ ਤਾਂ ਤੁਸੀਂ ਰੋਕਣਾ, ਹਾਂ। ਤੁਹਾਡਾ ਆਇਆ ਤਾਂ ਤੁਸੀਂ ਰੋਕਣਾ। ਫਿਰ ਹੋਇਆ ਕਿ ਇੱਕੋ ਵਾਰਾਂ 'ਚ ਮਾਰਨ ਲੱਗ ਪਏ ਇੱਕ ਬਸ ਦੂਜੇ ਉਹ ਫਿਰ ਚਲੇ, ਤੁਹਾਨੂੰ ਦੱਸਿਆ ਨਾ ਵੀ ਜਥੇ ਜਾ ਰਹੇ, ਨੂੰ? ਜਥੇ ਜਾ ਰਹੇ ਤੇ ਉਹ ਫਿਰ ਇੱਥੋਂ ਫਿਰ ਸਾਡੇ ਬੰਦੇ ਜਿਹੜੇ ਸਨ ਉਹ ਥਾਣੇ ਗਏ। ਥਾਣੇ ਗਏ, ਆਖਣ ਲੱਗੇ ਵੀ ਸਾਨੂੰ ਕੋਈ ਸਿਪਾਹੀ ਦਿਓ, ਸਾਨੂੰ ਖਤਰਾ ਹੈ ਰਾਤ। ਉੱਥੇ ਥਾਣੇਦਾਰ ਜਿਹੜਾ ਸੀ ਕੋਈ, ਉਹਨੇ ਆਖਿਆ ਵੀ ਉਹ ਪੁਲਿਸ ਜਿਹੜੀ ਆ ਉਹ ਮੈਂ ਇੱਥੇ ਕਲਾਸ ਕਰਾਏ ਭੇਜ ਦਿੱਤੀ, ਉੱਥੇ ਬੰਦੇ 2 ਮਾਰੇ ਗਏ ਨੇ, ਉੱਥੇ ਭੇਜ ਦਿੱਤੀ ਹੈ। ਤੇ ਤੁਸੀਂ ਹੁਣ ਜਿਸ ਤਰ੍ਹਾਂ ਹੈ ਰਾਤ ਕੱਢੋ ਤੇ ਸਵੇਰ ਅਸੀਂ ਪਹੁੰਚ ਜਾਵਾਂਗੇ, ਸਵੇਰ ਪਹੁੰਚਾਂਗੇ। ਠੀਕ ਹੈ। ਸਵੇਰੇ ਇੱਕ ਪੁਲਿਸ ਕਪਤਾਨ, 1-2 SHO, 35-36 ਬੰਦੇ ਹੋ ਗਏ। ਉਹ 8-9 ਵਜੇ 8-9 ਵਜੇ ਆ ਗਏ, ਆਖਣ ਲੱਗੇ ਹਾਂ ਬਾਈ ਜਥਾ ਕਿੱਥੇ ਹੈ। ਬੰਦੇ ਇੱਥੋਂ ਨਾਲ ਤੁਰ ਪਏ, ਆਖਣ ਲੱਗੇ ਜਾਓ ਇੱਥੇ ਇੱਕ ਪਿੰਡ ਹੈ 2 ਮੀਲ ਤੇ, ਉੱਥੇ ਜਥਾ ਹੈ, ਉਹ ਤਿਆਰ ਹੈ, ਆਉਣ ਵਾਸਤੇ ਤਿਆਰ ਹੈ। ਇਹ ਠੀਕ ਹੈ, ਚਲੋ ਸਾਡੇ ਨਾਲ। ਉਹ ਨਾਲ ਤੁਰੇ। ਇੱਥੋਂ ਧਾਰੀਵਾਲ ਤੋਂ ਅਗਲੇ ਬੰਨੇ ਨਾਲ ਹੀ ਇੱਕ ਪਿੰਡ ਹੈ ਛੋਟਾ ਜਿਹਾ ਡੱਡੀਆਂ, ਉੱਥੋਂ 9 ਬੰਦੇ ਬੜੇ ਚੋਣੇ ਮੋਟੇ ਜਵਾਨ ਸਿੱਖ, ਉਹ ਵੀ ਜਥੇ ਵੱਲ ਨੂੰ ਜਾਣ ਡੇ। ਉਹ ਉਹਨਾਂ ਨੇ ਘੇਰ ਕੇ ਗ੍ਰਿਫਤਾਰ ਕਰ ਲਏ। ਗ੍ਰਿਫਤਾਰ ਕਰਕੇ ਉਹਨਾਂ ਕੋਲ 2 ਸਿਪਾਹੀ ਦਿੱਤੇ, ਉਹ ਨਾਲ ਲਿਆ ਕੇ ਤੇ ਇੱਥੇ ਇੱਕ ਅੰਦਰ ਡੱਕ ਦਿੱਤੇ। ਅੰਦਰ ਡੱਕ ਕੇ ਨਾ ਤੇ ਉਹ ਫਿਰ ਪਰਾਂ ਨੂੰ ਗਏ। ਪਰਾਂ ਗਏ ਤੇ ਜਥਾ ਅੱਗੇ ਬਿਲਕੁਲ ਰੈਡੀ ਤਿਆਰ ਸੀ ਹਮਲਾ ਕਰਨ ਵਾਸਤੇ। ਉਹ ਪੁਲਿਸ ਕਪਤਾਨ ਗਾਂਹ ਹੋਇਆ, ਉਹਨੇ ਜਥੇਦਾਰ ਦੇ ਨਾਲ ਮਿਲ ਕੇ ਗੁਫ਼ਤਗੂ ਕੀਤੀ। ਗੁਫ਼ਤਗੂ ਕਰਕੇ ਉਹਨੇ ਤੇ ਆਖਿਆ ਵੀ ਤੁਸੀਂ ਸਾਨੂੰ ਨਾ ਮਾਰੋ, ਅਸੀਂ ਤੁਹਾਨੂੰ ਨਹੀਂ ਮਾਰਦੇ, ਤੇ ਅਸੀਂ ਤੁਹਾਨੂੰ ਸਹੀ ਸਲਾਮਤ ਬਾਹਰ ਲੰਘਾ ਦੇਵਾਂਗੇ, ਤੁਸੀਂ ਇਸ ਤਰ੍ਹਾਂ ਨਾ ਕਰੋ। ਉਹਨੇ ਆਖਿਆ ਠੀਕ ਹੈ। ਉਹਨੇ ਆਖਿਆ ਹਥਿਆਰ ਸੁੱਟ ਦਿਓ। ਉਹਨਾਂ ਹਥਿਆਰ ਸੁੱਟ ਕੇ ਨਾ ਤੇ ਉਹਨਾਂ ਨੂੰ ਨਾ ਲਾਈਨਾਂ 'ਚ ਬਿਠਾ ਲਿਆ। ਲਾਈਨਾਂ 'ਚ ਬਿਠਾ ਲਿਆ। ਜਿਹੜੇ ਬੰਦੇ ਨਾਲ ਗਏ ਇਹਨਾਂ ਨੂੰ ਆਖਣ ਲੱਗੇ ਵੀ ਤੁਸੀਂ ਇਹਨਾਂ ਦੀਆਂ ਕੁਰਬਾਨਾਂ, ਜਿਹੜੇ ਹਥਿਆਰ ਨੇ ਇਹਨਾਂ ਦੇ ਭਰੀਆਂ ਬੰਨ੍ਹ ਲਓ। ਉਹਨਾਂ ਵਿੱਚੋਂ ਕੱਢ ਕੇ ਭਰੀਆਂ ਬੰਨ੍ਹ ਲਈਆਂ। ਉਹ ਫਿਰ ਉਹਨਾਂ ਨੇ ਜਥਾ ਗ੍ਰਿਫਤਾਰ ਕਰ ਲਿਆ। ਉਹਨਾਂ ਫਿਰ ਲਾਈਨ ਬੰਨ੍ਹ ਕੇ ਇਸ ਵੇਲੇ ਜਥਾ ਫਿਰ ਇੱਥੇ ਆਉਂਦਾ ਸੀ ਪਿਆ। ਉਹ ਧਾਰੀਵਾਲ ਤੋਂ ਤੋੜ ਕੇ ਇੱਥੋਂ ਤੱਕ ਲਾਈਨ ਲੱਗੀ, ਲਿਆ ਕੇ ਇੱਥੇ ਸਕੂਲ 'ਚ ਬਿਠਾ ਦਿੱਤੇ। ਸਕੂਲ 'ਚ ਬਿਠਾ ਕੇ ਉਹਨਾਂ ਦੇ ਫਿਰ ਪਾਣੀ ਛਾਣੀ ਪਿਆਇਆ। ਉਹਨਾਂ ਨੂੰ ਪਾਣੀ ਛਾਣੀ ਪਿਆ ਤੇ ਫਿਰ ਨਰਵਾਲ ਨੂੰ ਲੈ ਗਏ। ਫਿਰ ਉਹਨਾਂ ਖੋਰੇ ਪਾਰ ਨੂੰ